ਵੈਲਕਮ ਬੈਕ ਟੂ ਨਿਊਜ਼ TV 84 ਬ੍ਰੇਕ ਤੋਂ ਬਾਅਦ ਅਸੀਂ ਹੁਣ ਗੱਲਬਾਤ ਕਰਾਂਗੇ ਮੀਡੀਆ ਪਰਸਨੈਲਿਟੀ ਫਰਮ ਟੋਰਾਂਟੋ ਸਰਦਾਰ ਹਰਪ੍ਰੀਤ ਸਿੰਘ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਮੂਹ ਦਰਸ਼ਕਾਂ ਨੂੰ ਔਰ ਸਮੂਹ ਸਰੋਤਿਆਂ ਨੂੰ ਜਿਹੜੇ TV 84 ਦੇ ਨਾਲ ਜੁੜੇ ਹੋਏ ਨੇ, ਸਾਰਿਆਂ ਨੂੰ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਸਭ ਤੋਂ ਪਹਿਲਾਂ ਅਸੀਂ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਜਿਸ ਤਰ੍ਹਾਂ ਇੰਡੀਆ ਦੇ ਵਿੱਚ ਅੱਜ 15 ਅਗਸਤ ਦਾ ਦਿਨ ਚੜ੍ਹਿਆ, ਜਾਣੀ ਕਿ ਇੰਡੀਪੈਂਡੈਂਸ ਡੇ ਮਨਾਇਆ ਜਾਏਗਾ ਅੱਜ ਇੰਡੀਆ ਦੇ ਵਿੱਚ। ਤੁਸੀਂ 1947 ਤੋਂ ਲੈ ਕੇ ਹੁਣ ਤੱਕ ਦੇ 67 ਸਾਲਾਂ ਦਾ ਮੁਲਾਂਕਣ ਕਿਵੇਂ ਕਰਦੇ ਹੋ? ਇਹਨਾਂ 67 ਸਾਲਾਂ ਦੇ ਵਿੱਚ ਤੁਹਾਡੇ ਖਿਆਲ ਦੇ ਨਾਲ ਘੱਟ ਗਿਣਤੀਆਂ ਦਾ ਕੀ ਹਸ਼ਰ ਹੋਇਆ ਅਤੇ ਇਹ ਆਜ਼ਾਦੀ ਦਾ ਫਾਇਦਾ ਕਿਸ ਨੂੰ ਹੋਇਆ ਇੰਡੀਆ ਦੇ ਵਿੱਚ? ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰੋ। ਜੀ, ਜੇਕਰ ਮੈਂ ਇੱਕ ਬਹੁਤ ਹੀ ਐਬਸਟਰੈਕਟ ਰੂਪ ਦੇ ਵਿੱਚ ਇਹਨੂੰ ਸਮ ਅਪ ਕਰਨਾ ਹੋਵੇ, ਭਾਵੇਂ ਕਿ ਸਾਡੇ ਕੋਲ ਬਹੁਤ ਜ਼ਿਆਦਾ ਸਮਾਂ ਨਹੀਂ ਹੈਗਾ ਕਿ ਜੇ ਅਸੀਂ ਇਹਨੂੰ ਡਿਟੇਲ ਦੇ ਨਾਲ ਇਲੈਬੋਰੇਟ ਕਰਨ ਦੀ ਕੋਸ਼ਿਸ਼ ਕਰੀਏ, ਹਾਂਜੀ, ਤਾਂ ਮੈਂ ਇਕਬਾਲ ਦਾ ਦੋ ਜਿਹੜੇ ਗੀਤ ਨੇ ਜਾਂ ਕਵਿਤਾਵਾਂ ਨੇ ਜੋ ਉਹਦੀਆਂ ਰਚਨਾਵਾਂ ਨੇ, ਇੱਕ ਦੇ ਵਿੱਚ ਉਹ ਕਹਿ ਰਿਹਾ ਕਿ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਹਮ ਬੁਲਬੁਲੇ ਹੈ ਇਸਕੀ ਇਹ ਗੁਲਿਸਤਾਨ ਹਮਾਰਾ। ਔਰ ਉਹਦੇ ਚ ਅੱਗੇ ਵੀ ਉਹ ਬੜੀ ਅੱਗੇ ਵਿਸਥਾਰ ਦੇ ਨਾਲ ਹੋਰ ਵੀ ਬੜਾ ਇਹਨੂੰ ਇਲੋਜਾਈਜ਼ ਕਰਦਾ, ਇਹਨੂੰ ਪ੍ਰਸ਼ੰਸਾ ਕਰਦਾ ਉਸ ਹਿੰਦੁਸਤਾਨ ਦੀ। ਤੇ ਉਸ ਤੋਂ ਉਪਰੰਤ ਉਹ ਕਹਿ ਰਿਹਾ ਕਿ ਇਵੈਂਚੁਅਲੀ ਜਿੱਥੋਂ ਇਹਦੀ ਸਟਾਰਟ ਹੋਈ ਸੀਗੀ ਔਰ ਐਂਡ ਕਿਸ ਤਰੀਕੇ ਦੇ ਨਾਲ ਉਹ ਕਰ ਰਿਹਾ, ਦੋ ਪੱਖ ਜਿਹੜੇ ਉਹ ਦੱਸ ਰਿਹਾ ਉਸ ਆਜ਼ਾਦੀ ਦੇ। ਹਾਂਜੀ, ਇੱਕ ਦੇ ਵਿੱਚ ਬੜਾ ਪਿਆਰਾ ਜਿਹਾ ਪੱਖ ਦੱਸ ਰਿਹਾ ਕਿ ਇਹ ਜਿਹੜਾ ਹਿੰਦੁਸਤਾਨ ਜਿਹਦੇ ਲਈ ਆਜ਼ਾਦੀ ਦੇ ਲਈ ਲੜਾਈਆਂ ਹੋਈਆਂ ਨੇ, ਜਿਨ੍ਹਾਂ ਦੇ ਵਿੱਚ ਸ਼ਹਾਦਤਾਂ ਹੋਈਆਂ ਨੇ, ਕੁਰਬਾਨੀਆਂ ਹੋਈਆਂ ਨੇ ਲੋਕਾਂ ਦੀਆਂ, ਜਿਨ੍ਹਾਂ ਦੇ ਵਿੱਚ ਜੇ ਅਸੀਂ ਇਸ ਗੱਲ ਦਾ ਬੜਾ ਮਾਣ ਦੇ ਨਾਲ ਅਸੀਂ ਬੜਾ ਫਖਰ ਮਹਿਸੂਸ ਕਰਦੇ ਹਾਂ ਕਿ ਜਿਹੜੇ ਸਾਡੇ ਸਿੱਖ ਗਦਰੀ ਬਾਬੇ ਸੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ। ਪਰ ਨਾਲ ਦੀ ਨਾਲ ਇਕਬਾਲ ਇਹ ਵੀ ਅਖੀਰ ਦੇ ਆਪਣੇ ਅਖੀਰਲੇ ਦਿਨਾਂ ਦੇ ਵਿੱਚ ਜਦੋਂ ਉਹਨੇ ਆਜ਼ਾਦੀ ਦਾ ਇਹ ਜਿਹੜਾ ਅਖੌਤੀ ਨਿੱਘ, ਜਿਹੜਾ ਉਹਦਾ ਟੈਂਪਰੇਚਰ, ਉਹਦਾ ਤਾਪਮਾਨ ਜਦੋਂ ਉਹਦੀ ਪਿੱਠ ਨੂੰ ਲੂਹਿਆ, ਉਹਦੇ ਜਜ਼ਬਾਤਾਂ ਨੂੰ ਜਦੋਂ ਉਹਨੇ ਲੂਹਿਆ, ਤੇ ਫਿਰ ਇਹ ਕਹਿ ਰਿਹਾ ਕਿ ਮੁੱਦतें बीत गई जुल्मों सितम सहते हुए, अब तो शर्म सी आती है इस मुल्क को मुल्क कहते हुए। सो ਇਹ ਇੱਕ ਸੰਕੇਤਕ ਜੀ ਟਿੱਪਣੀ, ਔਰ ਜਿਹਦੇ ਵਿੱਚ ਉਸ ਆਜ਼ਾਦੀ ਦਾ ਦੋਨੇ ਪੱਖ ਸਾਡੇ ਸਾਹਮਣੇ ਆਉਂਦੇ ਨੇ। ਇੱਕ ਉਹ ਪੱਖ ਜਿਹੜਾ ਜਜ਼ਬਾਤੀ ਪੱਖ ਹੈ, ਔਰ ਇੱਕ ਉਹ ਜਿਹੜਾ ਪੱਖ ਹੈ ਵਾਸਤਵਿਕ ਜਾਂ ਪ੍ਰੈਕਟੀਕਲ ਜਿਹੜਾ ਪੱਖ ਉਹ ਸਾਡੇ ਸਾਹਮਣੇ ਆਉਂਦਾ। ਔਰ ਇਹੀ ਚੀਜ਼ਾਂ ਨੇ, ਇਹੀ ਹਾਲਾਤ ਜਿਹੜੇ ਨੇ ਉਹ ਵੱਖਰੀਆਂ ਵੱਖਰੀਆਂ ਕੌਮਾਂ ਦੇ ਰਹੇ ਨੇ 1947 ਤੋਂ ਲੈ ਕੇ। ਜੇਕਰ ਅਸੀਂ ਅੱਜ ਤੱਕ ਗੱਲ ਕਰਦੇ ਹਾਂ, 1947 15 ਅਗਸਤ 1947 ਨੂੰ ਦੇਸ਼ ਇਹ ਆਜ਼ਾਦ ਹੁੰਦਾ, ਔਰ ਜਿਹਦੇ ਵਿੱਚ ਅਸੀਂ ਬੜੇ ਮਾਣ ਦੇ ਨਾਲ ਇਹ ਕਹਿੰਦੇ ਹਾਂ ਕਿ ਸਿੱਖਾਂ ਦੀਆਂ ਕੋਈ 80% ਤੋਂ ਉੱਪਰ ਕੁਰਬਾਨੀਆਂ, ਚਾਹੇ ਉਹ ਜੇਲ੍ਹਾਂ ਦੇ ਵਿੱਚ ਸਨ, ਚਾਹੇ ਉਹ ਫਾਂਸੀਆਂ ਦੇ ਤਖਤਿਆਂ ਦੇ ਉੱਤੇ ਜਿਨ੍ਹਾਂ ਨੇ ਫਾਂਸੀਆਂ ਦੇ ਤਖਤੇ ਚੁੰਮੇ ਨੇ, ਉਹਨਾਂ ਰੱਸੇ ਚੁੰਮੇ ਨੇ, ਚਾਹੇ ਵੱਖਰੀਆਂ ਵੱਖਰੀਆਂ ਹੋਰ ਜਿਨ੍ਹਾਂ ਦੀਆਂ ਘਰਾਂ ਦੀਆਂ ਕੁਰਕੀਆਂ ਹੋਈਆਂ ਨੇ, ਜਿਹੜੇ ਘਰੋਂ ਬੇਘਰ ਹੋਏ ਨੇ। ਔਰ ਆਜ਼ਾਦੀ ਦਾ ਜਿਹੜਾ ਸਭ ਤੋਂ ਵੱਡਾ ਇੱਕ ਬ੍ਰੰਟ ਸਹਿਣਾ ਪਿਆ, ਤੇ ਉਹ ਸਿੱਖਾਂ ਨੂੰ ਸਹਿਣਾ ਪਿਆ ਜਦੋਂ 1947 ਦੇ ਵਿੱਚ ਪੰਜਾਬ ਦਾ ਉਹਦੀ ਡਾਇਸੈਕਸ਼ਨ ਹੁੰਦੀ ਹੈ। ਸੋ ਇਹੋ ਜਿਹਾ ਪੰਜਾਬ ਜਾਂ ਇਹੋ ਜਿਹਾ ਮੁਲਕ ਜਿਹਦੇ ਵਿੱਚ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ, ਔਰ 10 ਅਕਤੂਬਰ 1947 ਨੂੰ, ਯਾਨੀ ਕਿ 20-25 ਦਿਨਾਂ ਦੇ ਬਾਅਦ ਆਜ਼ਾਦੀ ਤੋਂ, ਸੋ ਕਾਲਡ ਅਖੌਤੀ ਆਜ਼ਾਦੀ ਤੋਂ ਬਾਅਦ 20-25 ਦਿਨਾਂ ਦੇ ਬਾਅਦ ਸਰਕੂਲਰ ਇਹ ਜਾਰੀ ਹੋ ਜਾਂਦਾ ਹੈ ਕਿ ਭਾਈ ਜਿਹੜੇ ਸਿੱਖ ਨੇ ਉਹ ਆਮ ਤੌਰ ਦੇ ਉੱਤੇ, ਤੇ ਜਿਹੜੇ ਉੱਜੜ ਕੇ ਆਏ ਹੋਏ ਸਿੱਖ ਨੇ ਉਹ ਖਾਸ ਤੌਰ ਦੇ ਉੱਤੇ ਉਹਨਾਂ ਨੂੰ ਇੱਕ ਜਰਾਇਮ ਪੇਸ਼ਾ ਜਿਹੜਾ ਤਬਕਾ ਉਹਨੂੰ ਸਮਝਿਆ ਜਾਵੇ ਤੇ ਉਹਨਾਂ ਦੇ ਉੱਤੇ ਥੋੜੀ ਸਖਤੀ ਦੇ ਨਾਲ ਪੇਸ਼ ਆਇਆ ਜਾਵੇ। ਸੋ ਇਹ ਜਿਹੜੇ ਸਰਕੂਲਰ ਇਹ ਜਾਰੀ ਹੋਏ ਨੇ, ਪਰ ਬਹੁਤ ਸਾਰੇ ਜਿਹੜੇ ਸਾਡੇ ਸਿੱਖ ਨੇ ਖਾਸ ਤੌਰ ਦੇ ਉੱਤੇ ਜਿਹੜੇ ਅਖੌਤੀ ਬੁੱਧੀਜੀਵ ਨੇ ਉਹ ਇਹਦੇ ਉੱਤੇ ਕਿੰਤੂ ਪ੍ਰੰਤੂ ਵੀ ਕਰਦੇ ਨੇ ਕਿ ਇਹੋ ਜਿਹਾ ਕਿੱਥੇ ਆ ਉਹ ਸਰਕਲ, ਜਿਹੜਾ ਸਰਕੂਲਰ ਜਾਰੀ ਕੀਤਾ ਉਹ ਕਿੱਥੇ ਹੈ। ਪਰ ਉਹਨਾਂ ਨੂੰ ਚਲੋ ਅਸੀਂ ਇਹ ਕਹਿ ਵੀ ਦਈਏ ਕਿ ਉਹ ਹੈਗੇ ਆ ਜਾਂ ਨਹੀਂ ਹੈਗੇ, ਪਰ ਉਹਨਾਂ ਦੇ ਅੱਗੇ 1984 ਤੋਂ ਬਾਅਦ ਜੋ ਵੋਲੀਅਮ 153 ਬਾਤਚੀਤ ਦਾ ਜਿਹੜਾ ਕਿ ਡਿਫੈਂਸ ਦੇ ਵੱਲੋਂ ਮੈਗਜ਼ੀਨ ਇੱਕ ਪ੍ਰਕਾਸ਼ਿਤ ਕੀਤਾ ਜਾਂਦਾ, ਉਹ ਤਾਂ ਅਜੇ ਵੀ ਤੁਸੀਂ ਇੰਟਰਨੈਟ ਦੇ ਉੱਤੇ ਉਹ ਦੇਖ ਸਕਦੇ ਹੋ, ਗੂਗਲ ਕਰ ਸਕਦੇ ਹੋ ਆਰਾਮ ਦੇ ਨਾਲ। ਜਿਹੜੇ ਪੈਰਾਗ੍ਰਾਫ ਨੇ ਉਹ ਤੁਹਾਨੂੰ ਹੂ ਉੱਥੇ ਮਿਲ ਜਾਣਗੇ ਕਿ ਇਹ ਜਿਹੜੇ ਗਾਤਰਾਧਾਰੀ ਸਿੱਖ ਨੇ, ਜਿਹੜੇ ਅੰਮ੍ਰਿਤਧਾਰੀ ਸਿੱਖ ਨੇ, ਭਾਵੇਂ ਦਿਖਣ ਨੂੰ
ਬਹੁਤ ਸ਼ਰੀਫ ਲੱਗਦੇ ਨੇ, ਪਰ ਅੰਦਰੋਂ ਇਹ ਬਹੁਤ ਕ੍ਰਿਮੀਨਲ ਨੇ। ਜਿੱਥੇ ਕਿਤੇ ਵੀ ਇਹ ਮਿਲਦੇ ਨੇ ਜ਼ਕਰੀਆ ਖਾਨ ਵਾਂਗ ਉਹਨਾਂ ਦੇ ਸਿਰਾਂ ਦੇ ਮੁੱਲ ਪਾਏ ਨੇ ਕਿ ਉਹਨਾਂ ਨੂੰ ਨਾਲ ਦੇ ਜਿਹੜੇ ਥਾਣੇ ਨੇ ਉਹਦੇ ਵਿੱਚ ਇਤਲਾਹ ਦਿੱਤੀ ਜਾਵੇ, ਉਹਨਾਂ ਨੂੰ ਕਤਲ ਕੀਤਾ ਜਾਵੇ, ਉਹਨਾਂ ਨੂੰ ਮਾਰਿਆ ਜਾਵੇ, ਤਾਂ ਕਿ ਉਹ ਜਿਹੜੇ ਲੋਕ ਨੇ ਇਹੋ ਜਿਹੇ ਅੱਤਵਾਦੀ ਕਿਸਮ ਦੇ ਲੋਕ ਨੇ ਉਹਨਾਂ ਦਾ ਖਾਤਮਾ ਕੀਤਾ ਜਾ ਸਕਦੇ। ਔਰ ਇਹ ਜਿਹੜੇ ਨੇ ਲਿਖਤੀ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਅੱਜ ਵੀ ਉਹ ਜਿਹੜੀਆਂ ਰਿਪੋਰਟਾਂ ਨੇ ਜਾਂ ਅੱਜ ਵੀ ਜਿਹੜੀਆਂ ਉਹ ਬਿਆਨ ਨੇ ਜਾਂ ਜਿਹੜੀਆਂ ਉਹ ਲਿਖਤਾਂ ਨੇ ਉਹਦੇ ਵਿੱਚ ਕਾਇਮ ਨੇ। ਸੋ ਇਹ ਹਾਲਾਤ ਸਿੱਖਾਂ ਦੇ ਹੋਏ ਨੇ। ਹੁਣ ਅਸੀਂ ਚੱਲਦੇ ਹਾਂ ਜਿਹੜੀਆਂ ਪ੍ਰਿੰਸਲੀ ਸਟੇਟਸ ਨੇ ਜੀ। 1947 ਤੋਂ ਬਾਅਦ ਖਾਸ ਤੌਰ ਦੇ ਉੱਤੇ ਜਿਹੜਾ ਹੈਦਰਾਬਾਦ ਦਾ ਨਿਜ਼ਾਮ ਜਿਹਨੇ ਇਹ ਗੱਲ ਕਿਉਂਕਿ ਜਦੋਂ ਗੋਰੇ ਗਏ ਸਨ ਤੇ ਉਹਨਾਂ ਨੇ ਇੱਕ ਆਪਸ਼ਨ ਖਾਲੀ ਛੱਡੀ ਸੀ ਕਿ ਤੁਸੀਂ ਜੇ ਪਾਕਿਸਤਾਨ ਨਾਲ ਜਾਣਾ ਚਾਹੁੰਦੇ ਹੋ, ਜਿਹੜੀਆਂ ਪ੍ਰਿੰਸਲੀ ਸਟੇਟਸ ਨੇ, ਤਾਂ ਪਾਕਿਸਤਾਨ ਨਾਲ ਜਾ ਸਕਦੇ ਆ। ਜਿਹੜੀਆਂ ਹਿੰਦੁਸਤਾਨ ਨਾਲ ਰਹਿਣਾ ਚਾਹੁੰਦੀਆਂ ਨੇ ਉਹ ਭਾਰਤ ਦੇ ਨਾਲ ਰਹਿ ਸਕਦੀਆਂ ਨੇ। ਜਿਹੜੇ ਆਜ਼ਾਦ ਰਹਿਣਾ ਚਾਹੁੰਦੇ ਨੇ ਉਹ ਆਜ਼ਾਦ ਰਹਿ ਸਕਦੇ ਨੇ। ਹੁਣ ਹੈਦਰਾਬਾਦ ਜਿਹੜੀ ਕਿ ਸਟੇਟ ਸੀ, ਉਦੋਂ ਉਹਨਾਂ ਦਾ ਜਿਹੜਾ ਨਿਜ਼ਾਮ ਸੀ ਉਸਮਾਨ ਅਲੀ ਖਾਨ, ਉਹਨੇ ਇਹ ਫੈਸਲਾ ਕੀਤਾ ਹੈ। ਔਰ ਉਹ ਕੋਈ ਇੱਕ ਬਹੁਤ ਵੱਡੀ ਔਰ ਪ੍ਰੋਸਪਰਸ ਇੱਕ ਸਟੇਟ ਸੀ ਉਹਨਾਂ ਸਮਿਆਂ ਦੇ ਵਿੱਚ, ਜਿਹੜੀ ਕਿ ਕੋਈ 2,14,000 ਸਕੁਅਰ ਕਿਲੋਮੀਟਰ ਦਾ ਉਹਦਾ ਰਕਬਾ ਬਣਦਾ। ਐਡੀ ਵੱਡੀ ਉਹ ਸਟੇਟ ਸੀ ਔਰ ਉਹਨਾਂ ਨੂੰ ਇਹ ਕੁਚਲਿਆ ਗਿਆ। ਉਹਨਾਂ ਨੂੰ ਜਿਹੜਾ ਸਰਦਾਰ ਪਟੇਲ ਦੇ ਹੁਕਮਾਂ ਦੇ ਉੱਤੇ ਭਾਰਤ ਦੇ ਨਾਲ ਮਿਲਾਉਣ ਦੇ ਲਈ, ਜ਼ਬਰੀ ਮਿਲਾਉਣ ਦੇ ਲਈ ਉਹਨੂੰ ਕੁਚਲਿਆ ਗਿਆ। ਉਹਦੇ ਵਿੱਚ ਆਰਮੀ ਜਿਹੜਾ ਇੱਕ ਆਪਰੇਸ਼ਨ ਪੋਲੋ ਦੇ ਨਾਂ ਦੇ ਨਾਲ ਉਹ ਮਸ਼ਹੂਰ ਹੈ, ਅੱਜ ਵੀ ਉਹ ਕੀਤਾ ਗਿਆ। ਔਰ ਇਸੇ ਤਰੀਕੇ ਦਾ ਜਿਹੜਾ ਜ਼ਾਲਮਾਨਾ ਇੱਕ ਕੰਮ ਹੈ ਉਹ ਕਸ਼ਮੀਰੀਆਂ ਦੇ ਨਾਲ ਵੀ ਕੀਤਾ ਜਾਂਦਾ ਹੈ। ਸੋ ਉਹ ਵੀ ਇੱਕ ਮਾਈਨੋਰਿਟੀ ਦੇ ਵਿੱਚ ਉਹ ਲੋਕ ਨੇ। ਔਰ ਅੱਜ ਵੀ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਕਵਿਤਾ ਦੇ ਵੱਲੋਂ ਜਦੋਂ ਇਹ ਬਿਆਨ ਦਾਗਿਆ ਜਾਂਦਾ, ਜਿਹੜੀ ਕਿ ਤੇਲੰਗਾਨਾ ਤੋਂ MP ਚੁਣ ਕੇ ਉੱਥੇ ਗਈ ਹੋਈ ਆ ਆਪਣੇ ਪਾਰਲੀਮੈਂਟ ਦੇ ਵਿੱਚ, ਜਦੋਂ ਉਹ ਇਹ ਬਿਆਨ ਦੇ ਰਹੀ ਹੈ ਕਿ ਭਾਈ ਕਸ਼ਮੀਰ ਔਰ ਹੈਦਰਾਬਾਦ ਨੂੰ ਧੱਕੇ ਦੇ ਨਾਲ ਭਾਰਤ ਦੇ ਵਿੱਚ ਜੋੜਿਆ ਜਾਂਦਾ। ਔਰ ਅੱਜ ਉਸ ਭਾਰਤ ਦੀ ਸਟੇਟ ਵੱਲੋਂ ਜਿਹੜਾ ਇਹ ਕਹਿੰਦੀ ਹੈ ਕਿ ਇੱਥੇ ਹਰ ਇੱਕ ਨੂੰ ਆਪਣਾ ਜਿਹੜੇ ਵਿਚਾਰ ਰੱਖਣ ਦੇ ਹੱਕ ਨੇ, ਆਪਣਾ ਧਰਮ ਜਿਹੜਾ ਹੈਗਾ ਉਹਨੂੰ ਪਾਲਣ ਦੇ ਹੱਕ ਨੇ। ਪਰ ਅੱਜ ਉਹਦੇ ਉੱਤੇ ਜਿਹੜੇ ਕੇਸ ਨੇ, ਦੇਸ਼ ਧਰੋਹ ਦੇ ਕੇਸ ਨੇ, ਉਹਨਾਂ ਨੇ ਫਰੇਮ ਕੀਤੇ ਨੇ। ਔਰ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਧਰਮ ਨੂੰ ਪਾਲਣ ਦਾ ਹਰ ਇੱਕ ਨੂੰ ਅਧਿਕਾਰ ਹੈ, ਹੁਣ ਜੋ ਸੈਫਰਨ ਫੋਰਸਸ ਨੇ, ਜਿਹੜੀਆਂ ਇਹ ਭਗਵਾ ਫੋਰਸਸ ਨੇ, ਜਦੋਂ ਹੁਣ ਅਸੀਂ ਉਹਨਾਂ ਦਾ ਧਰਮ ਦੇ ਬਾਰੇ ਇਹ ਖਿਆਲ ਕਰਦੇ ਹਾਂ, ਜਦੋਂ ਤਾਂ ਕਿਸੇ ਦੂਸਰੇ ਧਰਮ ਦੇ ਲੋਕਾਂ ਨੂੰ ਉਸ ਧਰਮ ਦੇ ਵਿੱਚ, ਹਿੰਦੂ ਧਰਮ ਦੇ ਵਿੱਚ ਲਿਆਉਣਾ ਹੁੰਦਾ ਤੇ ਉਦੋਂ ਇਹ ਨਾਂ ਦਿੰਦੇ ਨੇ ਸ਼ੁੱਧੀਕਰਨ ਦਾ। ਪਰ ਜਦੋਂ ਕਿਤੇ ਮੁਸਲਮਾਨਾਂ ਦੇ ਵਿਆਹ ਹਿੰਦੂ ਕੁੜੀਆਂ ਦੇ ਨਾਲ ਹੁੰਦੇ ਨੇ ਤੇ ਇਹ ਉਹਨੂੰ ਇੱਕ ਨਾਮ ਦਿੰਦੇ ਨੇ ਲਵ ਜਿਹਾਦ ਦਾ। ਹੁਣ ਇਹ ਇਹਨਾਂ ਦਾ ਪ੍ਰੈਰੋਗੇਟਿਵ ਹੈ ਕਿ ਕੀ ਇਹਨਾਂ ਦਾ ਹੀ ਹੱਕ ਹੈ ਇਹ ਸਿਰਫ ਹਿੰਦੂ ਤਵੀਆਂ ਦਾ ਕਿ ਉਹ ਕਿਸੇ ਵੀ ਲੋਕ ਨੂੰ ਕਨਵਰਟ ਕਰਕੇ ਆਪਣੇ ਧਰਮ ਦੇ ਵਿੱਚ ਲੈ ਆਉਣ? ਜੇਕਰ ਅਸੀਂ ਇਹ ਮੰਨਦੇ ਹਾਂ ਕਿ ਧਰਮ ਹਰ ਇੱਕ ਬੰਦੇ ਦਾ ਇੱਕ ਬਹੁਤ ਹੀ ਨਿੱਜੀ ਸੁਭਾਅ, ਇੱਕ ਬਹੁਤ ਹੀ ਨਿੱਜੀ ਚੋਣ ਹੁੰਦੀ ਹੈ, ਤੇ ਫਿਰ ਇਹਨਾਂ ਨੂੰ ਇਹ ਕਿਹੜਾ ਹੱਕ ਮਿਲਦਾ ਕਿ ਵੱਖਰੀਆਂ ਸਟੇਟਸ ਦੇ ਵਿੱਚ ਐਂਟੀ ਪ੍ਰੋਜ਼ਲਟਾਈਜ਼ੇਸ਼ਨ ਜਿਹੜਾ ਹੈਗਾ ਉਹ ਐਕਟ ਲੈ ਕੇ ਆਉਣ, ਵੀ ਜਿਹਦੇ ਵਿੱਚ ਜਿਹੜੇ ਹਿੰਦੂ ਧਰਮ ਦੇ ਵਿੱਚੋਂ ਦੂਸਰੇ ਧਰਮਾਂ ਦੇ ਵਿੱਚ ਜਾਂਦੇ ਨੇ ਉਹਨਾਂ ਨੂੰ ਤਾਂ ਰੋਕਿਆ ਜਾਵੇ, ਪਰ ਜਿਹੜੇ ਦੂਸਰੇ ਧਰਮਾਂ ਦੇ ਵਿੱਚੋਂ ਹਿੰਦੂ ਧਰਮ ਦੇ ਵਿੱਚ ਜਿਹੜੇ ਜਾਂਦੇ ਨੇ ਉਹਨਾਂ ਦੇ ਉੱਤੇ ਕੋਈ ਚੈੱਕ ਨਹੀਂ ਲੱਗਦਾ। ਔਰ ਜੋ ਮਾਈਨੋਰਿਟੀਜ਼ ਦੇ ਵਿੱਚ ਜੇਕਰ ਅਸੀਂ ਆਪਣੇ ਸਿੱਖਾਂ ਦੇ ਨਾਲ ਗੱਲ ਕਰਦੇ ਹਾਂ, ਪੂਰੇ ਦਾ ਪੂਰਾ ਭਾਰਤ ਰੀਆਰਗਨਾਈਜ਼ ਹੁੰਦਾ ਲਿੰਗੁਇਸਟਿਕ ਬੇਸਿਸ ਦੇ ਉੱਤੇ, ਪਰ ਪੰਜਾਬ ਨੂੰ ਪੰਜਾਬੀ ਦੇ ਉੱਤੇ ਜਿਹੜਾ ਕਿ ਆਜ਼ਾਦੀ ਤੋਂ ਪਹਿਲਾਂ ਇੱਕ ਇਹਨਾਂ ਦੇ ਨਾਲ ਪ੍ਰੋਮਿਸ, ਸਿੱਖਾਂ ਦੇ ਨਾਲ ਪ੍ਰੋਮਿਸ ਇਹ ਕੀਤਾ ਗਿਆ ਹੈ ਕਿ ਨਾਰਥ ਦੇ ਵਿੱਚ, ਉੱਤਰ ਦੇ ਵਿੱਚ ਇੱਕ ਸਿੱਖਾਂ ਨੂੰ ਇਹੋ ਜਿਹਾ ਖੱਤਾ ਦਿੱਤਾ ਜਾਏਗਾ ਜਿਹਦੇ ਵਿੱਚ ਆਪਣੀ ਆਜ਼ਾਦੀ ਦਾ ਨਿੱਘ ਮਾਣ ਸਕਣ। ਮੈਨੂੰ ਇਹ ਲੱਗ ਰਿਹਾ ਕਿ ਉਸ ਆਜ਼ਾਦੀ ਦਾ ਨਿੱਘ ਨਹੀਂ, ਅੱਜ ਆਜ਼ਾਦੀ ਦਾ ਜਿਹੜਾ ਤਾਪ ਉਹ ਹੰਢਾ ਰਹੇ ਨੇ ਸੰਤਾਪ ਦੇ ਰੂਪ ਦੇ ਵਿੱਚ, ਚਾਹੇ ਉਹ ਉਹਨਾਂ ਦੀ ਪ੍ਰੋਜ਼ਲਟਾਈਜ਼ੇਸ਼ਨ ਜਿਹੜੀ ਹੈਗੀ, ਜਾਂ ਚਾਹੇ ਉਹਨਾਂ ਦੀ ਜਿਹੜੀ ਵਿਚਾਰਾਂ ਦਾ ਪਰਿਵਰਤਨ ਭਾਸ਼ਾ ਕਰਕੇ ਹੋਵੇ, ਚਾਹੇ ਆਰਥਿਕਤਾ ਤੇ ਕਰਕੇ ਹੋਵੇ, ਚਾਹੇ ਉੱਥੋਂ ਦੇ ਸੱਭਿਆਚਾਰ ਦੇ ਕਰਕੇ ਹੋਵੇ, ਚਾਹੇ ਉੱਥੋਂ ਦੀ ਬੋਲੀ ਦੇ ਕਰਕੇ ਹੋਵੇ। ਜਿਸ ਤਰੀਕੇ ਦੇ ਨਾਲ ਅੱਜ ਸਿੱਖਾਂ ਨੂੰ, ਸਿੱਖ ਜਾਂ ਦੂਸਰੀਆਂ ਮਾਈਨੋਰਿਟੀਜ਼ ਨੇ ਭਾਰਤ ਦੇ ਵਿੱਚ ਆਪਣੇ ਆਪ ਨੂੰ ਮਹਿਫੂਜ਼ ਨਹੀਂ ਫੀਲ ਕਰ ਰਹੀਆਂ, ਔਰ ਇਹੀ ਕਾਰਨ ਹੈ ਕਿ ਚਾਹੇ ਉਹ ਮਾਓਵਾਦੀ ਨੇ ਦੱਖਣ ਦੇ ਵਿੱਚ,
ਚਾਹੇ ਉਹ ਅਸਾਮੀ ਨੇ, ਚਾਹੇ ਮੇਘਾਲਿਆ ਤੋਂ ਨੇ, ਚਾਹੇ ਬੋਡੋ ਨੇ, ਉਹ ਅੱਜ ਉਹਨਾਂ ਲੋਕਾਂ ਨੇ, ਚਾਹੇ ਕਸ਼ਮੀਰੀ ਨੇ ਤੇ ਚਾਹੇ ਪੰਜਾਬ ਦੇ ਵਿੱਚ ਸਿੱਖ ਨੇ, ਅੱਜ ਉਹਨਾਂ ਨੇ ਇਹ ਗੱਲ ਖੁੱਲੇ ਰੂਪ ਦੇ ਵਿੱਚ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ 15 ਅਗਸਤ ਦਾ ਦਿਨ ਕਾਲੇ ਦਿਵਸ ਦੇ ਵਜੋਂ ਮਨਾਇਆ ਜਾਵੇ। ਸੋ ਇਹ ਹਾਲਾਤ ਨੇ ਉੱਥੋਂ ਦੀ ਆਜ਼ਾਦੀ ਦੇ, ਇਹ ਹਾਲਾਤ ਨੇ ਉੱਥੋਂ ਦੀ ਆਜ਼ਾਦੀ ਦੇ ਪਰਿਭਾਸ਼ਾ ਦੇ ਕਿ ਕੀ ਹੁਣ ਸਵਾਲ ਸਾਡੇ ਅੱਗੇ ਆਉਂਦਾ ਕਿ ਕੀ ਅਸੀਂ ਇਸ ਚੀਜ਼ ਨੂੰ ਆਪਣੀ ਆਜ਼ਾਦੀ ਮੰਨਦੇ ਹਾਂ ਕਿ ਕੀ ਸਾਡੇ ਗਦਰੀ ਬਾਬਿਆਂ ਨੇ, ਕੀ ਸਾਡੇ ਜਿਹੜੇ ਪੂਰਵਜ ਸਨ, ਸਾਡੇ ਜਿਹੜੇ ਬਜ਼ੁਰਗ ਸਨ, ਉਹਨਾਂ ਨੇ ਜਿਹੜੀਆਂ ਕੁਰਬਾਨੀਆਂ ਕੀਤੀਆਂ ਉਹ ਇਸ ਆਜ਼ਾਦੀ ਦੇ ਲਈ ਕੀਤੀਆਂ। ਇਹ ਹੁਣ ਸਵਾਲ ਸਾਡੇ ਕਟਹਿਰੇ ਦੇ ਵਿੱਚ ਆਉਂਦਾ ਕਿਉਂਕਿ ਮੈਂ ਆਪਣੀ ਗੱਲਬਾਤ ਹਮੇਸ਼ਾ ਇੱਕ ਸਵਾਲ ਦੇ ਰੂਪ ਦੇ ਵਿੱਚ ਆਪਣੇ ਸਰੋਤਿਆਂ ਦੇ ਅੱਗੇ, ਦਰਸ਼ਕਾਂ ਦੇ ਅੱਗੇ ਰੱਖ ਕੇ ਜਾਣਾ ਕਿ ਸੋਚਣਾ ਹੁਣ ਅਸੀਂ ਅੱਜ ਸੋਚ ਲਈਏ, ਕੱਲ ਸੋਚ ਲਈਏ, 5 ਸਾਲ 10 ਸਾਲ 100 ਸਾਲ ਬਾਅਦ ਸੋਚਾਂਗੇ। ਸਾਡੀ ਮੁਕਤੀ ਜਿਹੜੀ ਹੈਗੀ ਆ ਉਹ ਸਾਡੀ ਆਜ਼ਾਦੀ ਦੇ ਵਿੱਚ ਆ ਔਰ ਉਹ ਆਜ਼ਾਦੀ, ਉਹਦੀ ਪਰਿਭਾਸ਼ਾ ਜਿਹੜੀ ਹੈਗੀ ਆ ਸਿੱਖ ਨੇ ਆਪਣੇ ਫਲਸਫੇ ਦੇ ਵਿੱਚੋਂ ਕੱਢਣੀ ਆ ਔਰ ਉਸ ਫਲਸਫੇ ਦੇ ਵਿੱਚ ਜਦੋਂ ਸਿੱਖ ਰਾਜ ਆਇਆ ਸੀ ਉਹ ਸਾਡੇ ਸਾਹਮਣੇ ਆ ਕਿ ਲੋਕਾਂ ਦੇ ਵਿੱਚ ਐਜੂਕੇਸ਼ਨ ਵੀ ਸੀ, ਖਾਸ ਤੌਰ ਦੇ ਉੱਤੇ ਔਰਤਾਂ ਦੇ ਵਿੱਚ, ਲੋਕਾਂ ਦੇ ਵਿੱਚ ਇਕੁਐਲਿਟੀ ਵੀ ਸੀ, ਲੋਕਾਂ ਨੂੰ ਇਨਸਾਫ ਵੀ ਦਿੱਤਾ ਗਿਆ, ਕਿਸੇ ਦੇ ਨਾਲ ਬੇਇਨਸਾਫੀ ਨਹੀਂ ਕੀਤੀ ਗਈ, ਕਿਸੇ ਦੇ ਮੰਦਿਰ, ਕਿਸੇ ਦੀਆਂ ਮਸੀਤਾਂ ਜਿਹੜੀਆਂ ਉਹ ਨਹੀਂ ਢਾਈਆਂ ਗਈਆਂ। ਇਹ ਸਾਡੀ ਉਸ ਆਜ਼ਾਦੀ ਦੀ ਇੱਕ ਪਰਿਭਾਸ਼ਾ ਜਿਹੜੀ ਮੇਰਾ ਖਿਆਲ ਹੈ ਕਿ ਸਿੱਖਾਂ ਨੂੰ ਬੜੇ ਮਾਣ ਦੇ ਨਾਲ ਮਹਿਸੂਸ ਕਰਨੀ ਚਾਹੀਦੀ ਹੈ, ਬੜੇ ਸਿੱਖਾਂ ਨੂੰ ਮਾਣ ਦੇ ਨਾਲ ਜਿਹੜੀ ਉਹ ਮੰਨਣੀ ਚਾਹੀਦੀ ਆ ਤੇ ਇਹੀ ਮੈਂ ਇਸ ਗੱਲ ਦੇ ਬਾਰੇ ਕਹਿਣਾ ਚਾਹਾਂਗਾ। ਬਲਵੀਰ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਆਪਣੇ ਵਿਚਾਰ ਇੰਨੇ ਚੰਗੀ ਤਰ੍ਹਾਂ ਦਰਸ਼ਕਾਂ ਦੇ ਸਾਹਮਣੇ ਰੂਬਰੂ ਕੀਤੇ ਐਂਡ ਹੁਣ ਵਕਤ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ। ਇਸੇ ਤਰ੍ਹਾਂ ਵੱਖ-ਵੱਖ ਮੁੱਦਿਆਂ ਦੇ ਉੱਪਰ ਆਪਾਂ ਗੱਲਬਾਤ ਕਰਦੇ ਰਹਾਂਗੇ ਫਿਊਚਰ ਵਿੱਚ ਵੀ, ਪਰ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਵਕਤ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।